ਢਾਣਾ ਤੇ ਬੜਾ ਆਸਾਨ ਹੁੰਦਾ ਹੈ, ਬਣਾਉਣਾ ਮੁਸ਼ਕਲ ਹੁੰਦਾ ਹੈ। ਇਸ ਮੁਲਕ ਦੀ ਇਹ ਮਤਲਬ ਗੱਲ ਹੈ ਕਿ ਢਾਣ ਨੂੰ ਭੱਜ ਪੈਂਦੇ ਨੇ, ਬਣਾਉਣ ਨੂੰ ਨਹੀਂ ਭੱਜਦੇ। औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। मैं नाज़रीन तुहाडा होस्ट मैं ज़फ़र इकबाल ज़फ़र MZ TV 2 और MZ TV 2। बहुत अरसे बाद मैं मार्केट च आया और हमेशा जो बंदा बाहर निकलता है तो पहला उत्थे जाता है जिथे एक बुनियाद होवे बंदे दी। मेरे नाल बैठे ने चौधरी मोहम्मद यूनुस खटाना साहब, साबका चेयरमैन यूनियन कौंसल अली चक, और ऐसी शख्सियत ने बिला मुबारका एक दबंग बहादुर जिहड़े कि एक वफाकी महकमे दे एक यूनियन दे प्रैजिडेंट भी रहे ने, और अज भी सियासत विच भी इन्हां दा मतलब है कि बेधड़क गलबात करते हैं, खुल के गल करते हैं, और सहाफियां नाल भी इन्हां दे सारा नाल बहुत अच्छे तलक ने, भावें जिस भी ग्रुप दा, और सब नूं वैलकम कहंदे ने। ते अज मैं बहुत अरसे बाद फर्स्ट डे निकलिया, मैं अपने भाईजान नाल सब तो पहले जो गलबात करां। एक दीनदार शख्सियत भी ने और लगी लिपटी तो बगैर मेरी पसंद दी गल्लां करनी, यानी कि बगैर किसी मतलब इधर रखा कोई चीज़। यानी एक नवा तो मैं शेर पढ़ा था, मुनाफकत का निसाब पढ़कर मबदू की किताब लिखना बड़ा कठिन है, खिज़ां के माथे पे दास्ताने गुलाब लिखना। तो आओ असी मिलने खिज़ां के मथे दास्ताने गुलाब लिखने वाली शख्सियत नूं, चौधरी मोहम्मद यूनुस खटाना साहब नूं। अस्सलाम वालेकुम। वालेकुम सलाम। भाई भाईजान की हाल ने? अल्हम्दुलिल्लाह। अच्छा, सब तो पहला तो मेहरबानी सी टाइम दिता है। ਤੁਹਾਡਾ ਤਿੰਨ ਟਾਪੇ ਨੇ ਸਾਡੇ। ਪਹਿਲਾ ਸਵਾਲ ਹੈ, ਚੂंकि ਤੁਸੀਂ ਬਲਦਿਆਤ ਦੇ ਨਾਲ ਅਟੈਚ ਰਹੇ ਹੋ, ਸਭ ਤੋਂ ਪਹਿਲੇ ਸਾਡੇ ਮੁਲਕ 'ਚ ਇਸ ਵੇਲੇ ਇੱਕ ਆਪਰੇਸ਼ਨ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਐਂਟੀ ਐਨਕਰੋਚਮੈਂਟ, ਯਾਨੀ ਤਜਾਵਜ਼ਾਤ ਦੇ ਖਿਲਾਫ, ਜਿਹਦੇ ਪਿੰਡ ਵੀ ਸ਼ਾਮਲ ਹੋਏ ਨੇ, ਸ਼ਹਿਰ ਵੀ ਸ਼ਾਮਲ ਹੋਏ ਨੇ, ਔਰ ਅਕਸਰੀਅਤ ਦੇ ਰਾਏ ਇਹ ਹੈ ਕਿ ਹੋਣਾ ਚਾਹੀਦਾ ਸੀ। ਲੇਕਿਨ ਕਿਆ ਤੁਸੀਂ ਉਹਦੇ ਤੇ ਮੁਤਮਿਨ ਹੋ ਠੀਕ ਹੋ ਰਿਹਾ ਹੈ, ਉਹਦਾ ਤਰੀਕਾਕਾਰ ਠੀਕ ਹੈ ਜਾਂ ਗਲਤ ਹੈ, ਜਾਂ ਮੁਕੰਮਲ ਤੌਰ ਤੇ ਇਹ ਗਲਤ ਹੋ ਰਿਹਾ ਆਪਰੇਸ਼ਨ, ਜਾਂ ਮੁਕੰਮਲ ਤੌਰ ਤੇ ਠੀਕ ਹੋ ਰਿਹਾ? ਬਿਸਮਿल्लाहिर्रहमानिर्रहीम। ਪਹਿਲੇ ਤੇ ਗੱਲ ਹੈ ਕਿ ਤੁਸੀਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਜਿਨ੍ਹਾਂ ਨੇ ਇਸ ਕਾਬਲ ਸਮਝਿਆ ਤੇ ਤੁਸੀਂ ਆ ਕੇ ਤੇ ਚਲੋ ਮੇਰੇ ਕੋਲ ਇੰਟਰਵਿਊ ਲਿਆ ਜਾਂ ਪੁੱਛਣਾ ਚਾਹੁੰਦੇ ਹੋ। ਜਿਹੜੀ ਗੱਲ ਤੁਹਾਡਾ ਸਵਾਲ ਇਹਦਾ ਐਨਕਰੋਚਮੈਂਟ ਦੇ ਹਿਸਾਬ ਨਾਲ ਹਵਾਲੇ ਨਾਲ, ਤਾਂ ਮੈਂ ਇਹਦੇ ਤੇ ਮੁਤਮਿਨ ਨਹੀਂ ਤੇ ਨਾ ਇਹਦੇ ਤੇ ਸੈਟਿਸਫਾਈ। ਮੈਂ ਮੁਤਮਿਨ ਇਸ ਗੱਲ ਵਾਸਤੇ ਨਹੀਂ ਹਾਂ ਕਿ ਜਦੋਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਗਲਤ ਹੋ ਰਿਹਾ ਹੁੰਦਾ ਹੈ ਉਸ ਵਕਤ ਤੁਸੀਂ ਉਹਨੂੰ ਨਹੀਂ ਰੋਕਦੇ। 20 ਸਾਲ ਤੋਂ 30 ਸਾਲ ਤੋਂ 40 ਸਾਲ ਤੋਂ ਲੋਕ ਗੌਰਮੈਂਟ ਦੀਆਂ ਜਗ੍ਹਾ ਨੂੰ ਜਾਂ ਸੜਕਾਂ ਦੇ ਅੱਗੇ ਕਰਕੇ, ਅੱਜ ਵੀ ਮੇਰੇ ਇਰਦ ਗਿਰਦ ਸੜਕਾਂ ਦੇ ਉੱਤੇ ਲੋਕ ਦੀਵਾਰ ਗਲੀਆਂ ਦੇ ਵਿੱਚ ਵੀ ਅਗਾਂ ਹੀ ਕਰਕੇ ਫੁੱਟ ਬਣਾਉਂਦੇ ਨੇ। ਲੋਕਾਂ ਦਾ ਸੈਂਸ ਇਤਨਾ ਕੋਈ ਹੈ, ਉਹਨਾਂ ਨੂੰ ਨਹੀਂ ਸਮਝ ਆਉਂਦੀ ਵੀ ਇਸ ਗਲੀ 'ਚੋਂ ਅਸੀਂ ਲੰਘਣਾ ਹੈ। ਲੇਕਿਨ ਇਹ ਕਿ ਉਹ ਗੌਰਮੈਂਟ ਦਾ ਕੰਮ ਹੁੰਦਾ ਇਹੋ ਜਿਹੇ ਬੰਦੋਬਸਤ ਕਰਨਾ, ਗੌਰਮੈਂਟ ਨੇ ਧਿਆਨ ਰੱਖਣਾ ਹੁੰਦਾ ਹੈ। ਤੋ ਗੌਰਮੈਂਟ ਦੇ ਮਾਸਵਾਏ ਗੱਡੀਆਂ ਉੱਤੇ ਬਹਿ ਕੇ ਤੇ ਉਹ ਵਾਕਾਂ ਕਰਕੇ ਤੇ ਉਹ ਜਿਹੜੀ ਉਹ ਗਾਈ ਬੰਦਿਆਂ ਨੂੰ ਦੇ ਕੇ ਤੇ ਉਹਦੇ ਵੀ ਪੈਸੇ ਜਿਹੜੇ ਨੇ ਗੌਰਮੈਂਟ ਦੇ ਖਜ਼ਾਨੇ ਚੋਂ ਕਢਾ ਕੇ ਤੇ ਆਵਾਮ ਉੱਤੇ ਬਰਡਨ ਬਣਾਇਆ ਜਾਂਦਾ, ਜਦੋਂ ਕਿ ਹਕੀਕਤ ਇਹ ਕਿ ਠੀਕ ਹੈ ਇਨਕਰੋਚਮੈਂਟ ਹੋਣੀ ਚਾਹੀਦੀ ਹੈ, ਸੜਕਾਂ ਸਾਫ਼ ਹੋਣੀਆਂ ਚਾਹੀਦੀਆਂ ਨੇ, ਵੱਡੀਆਂ ਹੋਣੀਆਂ ਚਾਹੀਦੀਆਂ ਨੇ, ਹਦੂਦ ਵਿੱਚ ਲੋਕਾਂ ਨੂੰ ਰਹਿਣਾ ਚਾਹੀਦਾ। ਲੇਕਿਨ ਜੋ ਕੰਮ ਹੋ ਚੁੱਕਿਆ, ਜਿਨ੍ਹਾਂ ਲੋਕਾਂ ਨੇ ਉੱਥੇ ਇਨਵੈਸਟ ਕੀਤੇ ਹੈ, ਪੈਸਾ ਲਾਏ ਹੈ, ਉਹਨਾਂ ਨੂੰ ਪੈਸਾ ਦਿੱਤਾ ਜਾਏ। ਸਭ ਤੋਂ ਵੱਡੀ ਗੱਲ ਤੇ ਕਿ ਉਹਨਾਂ ਨੂੰ ਪੈਸਾ ਦਿੱਤਾ ਜਾਏ, ਉਹਨਾਂ ਨੂੰ ਉਹਦੀ ਕੀਮਤ ਦਿੱਤੀ ਜਾਏ ਕਿ ਤੁਸੀਂ ਲਈਏ। ਜਿਨ੍ਹਾਂ ਬੰਦਿਆਂ ਨੇ ਉਹ ਜਗ੍ਹਾ ਵੇਚੀ ਹੈ ਕਿਸੇ ਅੱਗੇ, ਉਹਨਾਂ ਬੰਦਿਆਂ ਨੂੰ ਕਲੈਕਸ਼ਨ ਕੀਤੀ ਜਾਏ ਉਹਨਾਂ ਕੋਲੋਂ ਲੈ ਕੇ ਕਿ ਤੁਸੀਂ ਕਿਉਂ ਸਰਕਾਰੀ ਜ਼ਮੀਨ ਅੱਗੇ ਵੇਚੀ ਹੈ ਕਬਜ਼ਾ ਕਰਕੇ, ਤੇ ਉਹਦੇ ਪੈਸੇ ਜਿਹੜੇ ਤੁਸੀਂ ਜ਼ਿੰਮੇਦਾਰ ਹੋ, ਜਿਸ ਬੰਦੇ ਨੇ ਉਹ ਦਿੱਤੀ ਉਹਨਾਂ ਨੂੰ ਪਹਿਲੇ ਉਹਦਾ ਹਿਸਾਬ ਲਾਇਆ ਜਾਏ ਬਕਾਇਦਾ, ਉਹਨਾਂ ਨੂੰ ਨੋਟਿਸ ਦਿੱਤੇ ਜਾਣ ਕਿ ਤੁਸੀਂ ਇਤਨਾ ਪੈਸਾ ਜਿਹੜਾ ਉਹ ਜਮ੍ਹਾਂ ਕਰੋ ਖਜ਼ਾਨੇ 'ਚ, ਉਹ ਚੈੱਕ ਦਿੱਤੇ ਜਾਣ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਇਸ ਵਕਤ ਨੁਕਸਾਨ ਹੋ ਰਿਹਾ, ਤੇ ਫਿਰ ਤੇ ਠੀਕ ਹੈ, ਬਿਲਕੁਲ ਠੀਕ ਹੈ, ਕਿਸੇ ਨੂੰ ਇਤਰਾਜ਼ ਨਹੀਂ। ਤੇ ਜੇ ਇੱਕ ਗਰੀਬ ਆਦਮੀ ਨੇ ਬੜੀ ਮੁਸ਼ਕਿਲ ਦੇ ਨਾਲ ਮਿਹਨਤ ਕਰਕੇ ਇੱਕ ਦੁਕਾਨ ਜਾਂ ਰੇਹੜੀ ਬਣਾਈ ਹੈ ਤੇ ਉੱਥੇ ਲਾਈ ਹੈ, ਉਸ ਜਗ੍ਹਾ ਦੀ ਕੀਮਤ ਦੇ ਕੇ, ਉਸ ਫੱਟੇ ਦੇ ਪੈਸੇ ਦੇ ਕੇ ਤੇ ਉੱਥੇ ਖਲੋਤਾ ਹੈ, ਤੇ ਅੱਜ ਉਹਨੂੰ ਇੱਕ ਤਾਂ ਰੋਜ਼ੇ ਤੋਂ ਮਹਿਰੂਮ ਕੀਤਾ ਜਾ ਰਿਹਾ, ਦੂਸਰਾ ਹੈ ਕਿ ਉਹਨੂੰ ਉਹਦੀ ਕੀਮਤ ਨਹੀਂ ਦਿੱਤੀ ਜਾ ਰਹੀ। ਔਰ ਕਿਸੇ ਨੂੰ ਢਾਣਾ ਤੇ ਬੜਾ ਆਸਾਨ ਹੁੰਦਾ ਹੈ, ਬਣਾਉਣਾ ਮੁਸ਼ਕਿਲ ਹੁੰਦਾ ਹੈ। ਇਸ ਮੁਲਕ ਦੀ ਇਹ ਮਤਲਬ ਗੱਲ ਹੈ ਕਿ ਢਾਣ ਨੂੰ ਭੱਜ ਪੈਂਦੇ ਨੇ, ਬਣਾਉਣ ਨੂੰ ਨਹੀਂ ਭੱਜਦੇ। 1947 ਦੇ ਹੋ ਰਿਹਾ ਹੈ, ਆਪਰੇਸ਼ਨ ਵੀ ਹੁੰਦੇ ਰਹੇ ਨੇ, ਸਭ ਕੁਝ ਹੁੰਦਾ ਰਿਹਾ ਹੈ। ਸਵਾਲ ਹੈ ਕਿ ਤੁਸੀਂ ਵੀ ਪੋਲੀਟੀਸ਼ੀਅਨ ਹੋ,
ਪਿੰਡਾਂ ਦੀ ਜ਼ਿੰਮੇਵਾਰੀ ਤੁਹਾਡੇ ਤੇ ਵੀ ਸੀ, ਉਲਮਾ ਤੇ ਵੀ ਹੈ ਸੀ, ਗੌਰਮੈਂਟ ਤੇ ਵੀ ਐਸੀ ਤੇ ਆਇਆ ਆਵਾਮ ਦੀ। ਹਮੇਸ਼ਾ ਬੱਚਾ ਜਿਹੜਾ ਹੁੰਦਾ ਗਲਤੀ ਕਰਦਾ ਉਹਦੀ ਪਹਿਲੇ ਕਾਉਂਸਲਿੰਗ ਕਰੀਦੀ ਹੈ। ਆਇਆ ਆਵਾਮ ਦੀ ਤੁਹਾਡੀ ਜ਼ਿੰਦਗੀ 'ਚ, ਕਿਉਂਕਿ ਤੁਹਾਡੀ ਸਾਨੂੰ ਜ਼ਿਆਦਾ ਅਮਲੀ ਜ਼ਿੰਦਗੀ ਹਾਰਵੇ ਟੱਚ ਰਹੇ ਹੋ, ਤੁਹਾਡੀ ਜ਼ਿੰਦਗੀ ਗੌਰਮੈਂਟ ਨੇ ਜਾਂ ਅਵਾਮੀ ਨੁਮਾਇੰਦਗਾਰ ਨੇ ਆਵਾਮ ਦੀ ਜਿਹੜੀ ਇਹ ਕਾਉਂਸਲਿੰਗ ਕੀਤੀ ਹੈ ਕਿ ਐਹਤਜਾਜਾਤ ਨਹੀਂ ਹੋਣੇ ਚਾਹੀਦੇ, ਆਪਣੀ ਜਗ੍ਹਾ ਰੱਖ ਕੇ ਤੇ ਅੱਗੇ ਥੜੀਆਂ ਬਣਾਓ, ਜਾਂ ਕਿ ਜਿਹੜੇ ਮੋਟੀਵੇਸ਼ਨ ਦੇਣ ਵਾਲੇ ਸੀ ਉਹ ਉਹਨਾਂ ਖੁਦ ਹੀ ਇਹ ਕੰਮ ਕੀਤੇ ਨੇ? ਮੁਲਕ ਜਦੋਂ ਦਾ ਬਣਿਆ ਸਨ 1947 ਤੋਂ ਲੈ ਕੇ ਅੱਜ ਤੱਕ ਮੁਲਕ ਜਿਹੜਾ ਅਦਾਰਿਆਂ ਦੀ ਤਹਿਵੀਲ ਵਿੱਚ ਹੈ, ਸਿਆਸਤਦਾਨਾਂ ਦੀ ਤਹਿਵੀਲ ਵਿੱਚ ਨਹੀਂ ਹੈ। ਇਹ ਗੱਲ ਝੂਠ ਹੈ ਕਿ ਅਗਰ ਕੋਈ ਬੰਦਾ ਕਹੇ ਕਿ ਸਿਆਸਤਦਾਨਾਂ ਦੀ ਤਹਿਵੀਲ ਵਿੱਚ ਨਾ, ਇਹ ਅਦਾਰਿਆਂ ਦੀ ਤਹਿਵੀਲ ਵਿੱਚ। ਔਰ ਅਦਾਰੇ ਜਿਹੜੇ ਨੇ ਚੂੰਕਿ ਉਹਨਾਂ ਨੂੰ ਗੌਰਮੈਂਟ ਦੀ ਤਰਫੋਂ ਤਨਖਾਹ ਮਿਲਦੀ ਹੈ ਪਈ, ਉਹਨਾਂ ਨੂੰ ਕਿਹੜੀ ਜ਼ਰੂਰਤ ਹੈ ਕਿ ਬਾਹਰ ਜਾ ਕੇ ਖੱਪਣ ਕਿ ਉਹ ਫਲਾਣੀ ਥਾਂ ਕੀ ਹੁੰਦਾ ਪਿਆ, ਕੀ ਹੁੰਦਾ ਪਿਆ, ਏਸੀ ਲੱਗੇ ਨੇ, ਗੱਡੀਆਂ ਮਿਲੀਆਂ ਨੇ, ਸਭ ਕੁਝ ਮਿਲਿਆ। ਸਿਆਸਤਦਾਨਾਂ ਨੂੰ ਮੁਕੰਮਲ ਤੌਰ ਤੇ ਬਰੀ ਕਰਦੇ ਹੋ। ਮੈਂ ਤਾਂ ਕਹਿੰਦਾ ਸਿਆਸਤਦਾਨ ਜਿਹੜੇ ਨੇ ਉਹ ਨੇ ਜਿਹੜੇ ਕਿ ਅਦਾਰਿਆਂ ਦੀ ਵਜ੍ਹਾ ਨਾਲ ਅੱਗੇ ਆਏ ਨੇ। ਦੇਖੋ ਨਹੀਂ, ਦੇਖੋ ਜੀ, ਕੋਈ ਵੀ ਸਿਆਸਤ ਦਾ ਮਾਇਨਾ ਹੁੰਦਾ ਹੈ ਕਿ ਲੋग और लोगों के मफादात, कि ਲੋਕ ਤੋਂ ਮੈਨੇ ਹੈ ਕਿ ਉਹਨਾਂ ਦੀ ਇੱਜ਼ਤ ਨਫਸ ਔਰ ਮਫਾਦਾਤ ਜਿਹੜਾ ਉਹਨਾਂ ਦਾ ਮਾਲ ਹੈ, ਉਹਨੂੰ ਕਿਸ ਤਰ੍ਹਾਂ ਉਹਨਾਂ ਦੀ ਇੱਜ਼ਤ ਔਰ ਮਾਲ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਏ, ਕਾਨੂੰਨ ਦੇ ਜ਼ਰੀਏ ਨਾਲ ਕਾਨੂੰਨ ਸਾਜ਼ੀ ਕਰਨੀ। ਸਨ 1947 ਤੋਂ ਲੈ ਕੇ 73 ਤੱਕ ਕੋਈ ਕਾਨੂੰਨ ਸਾਜ਼ੀ ਨਹੀਂ ਕਿ ਮੁਲਕ ਦੇ ਵਿੱਚ ਆਵਾਮ ਨੂੰ ਕਿਸ ਤਰ੍ਹਾਂ ਰੱਖਿਆ ਜਾਏ। ਜੇ 73 ਵਿੱਚ ਹੋ ਹੀ ਗਈ ਹੈ, ਉਹਦੇ ਨਾਲ ਤੁਸੀਂ ਕੀ ਕੀਤਾ? ਉਹਨੂੰ ਸਜ਼ਾਏ ਮੌਤ ਦਿੱਤੀ ਹੈ ਕਿ ਤੂੰ ਕਾਨੂੰਨ ਬਣਾਇਆ ਕਿਉਂ? ਕਿਹਨੇ ਦਿੱਤੀ ਹੈ? ਅਦਾਰਿਆਂ ਨੇ ਦਿੱਤੀ ਹੈ। तो लिहाजा मतलब ਅੱਜ ਵੀ ਅਗਰ ਮੰਨਦੇ ਨੇ ਅਦਾਰੇ ਕਿ ਉਹ ਗਲਤ ਹੋਇਆ ਤੇ ਜੇ ਗਲਤ ਹੋਇਆ ਉਹਨਾਂ ਨੂੰ ਪਨਿਸ਼ਮੈਂਟ ਕੇ ਦਿੱਤੀ ਹੈ ਉਹਨਾਂ ਨੇ, ਅਦਾਰਿਆਂ ਨੇ। ਜਦੋਂ ਪਨਿਸ਼ਮੈਂਟ ਹੀ ਨਹੀਂ ਉਹਨਾਂ ਵਾਸਤੇ ਤੇ ਜਦੋਂ ਤੱਕ ਸਜ਼ਾ ਮੁਕਰਰ ਨਹੀਂ ਕਰੋ ਤੇ ਗਲਤ ਵਾਸਤੇ ਤੇ ਫਿਰ ਕਿਸ ਤਰ੍ਹਾਂ ਹੈ ਕਿ ਉਹ ਮਤਲਬ ਉਹ ਕਹਿੰਦੇ ਨੇ ਕਿ ਟੀਪੂ ਸੁਲਤਾਨ ਦੀ ਵੀ ਇਸੇ ਵਜ੍ਹਾ ਤੋਂ ਮਤਲਬ ਹੋਈ ਸੀ ਕਿ ਉਹ ਸਜ਼ਾ ਉਹਨੇ ਦੇਣਾ ਘੱਟ ਕਰ ਦਿੱਤੀ ਸੀ। ਉਹਦੀ ਵੀ ਆਉਂਦੀ ਸਜ਼ਾ ਜਿਹੜੀ ਇੱਕ ਐਸੀ ਚੀਜ਼ ਹੈ ਕਿ ਜਿਹੜਾ ਬੰਦਾ ਗਲਤ ਕਰਦਾ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹ ਨਾ ਦੇਣ ਦੀ ਵਜ੍ਹਾ ਤੋਂ ਜਿਹੜੇ ਬਾਅਸਰ ਲੋਕ ਨੇ ਬਾਅਸਰ ਹੁੰਦੇ ਗਏ ਔਰ ਜਿਹੜੇ ਜਿਨ੍ਹਾਂ ਦੀ ਮਤਲਬ ਕਿਤੇ ਸ਼ਨਾਸਾਈ ਨਹੀਂ ਹੈ ਉਹ ਜਿਹੜੇ ਨੇ ਥੱਲੇ ਆਉਂਦੇ ਗਏ, ਭਾਵੇਂ ਉਹਨੂੰ ਜਿਤਨੇ ਕਾਬਲ ਨੇ ਜਿਤਨੇ ਜ਼ਹੀਨ ਨੇ ਉਹਨਾਂ ਦਾ ਕੋਈ ਹਾਲ ਨਹੀਂ ਹੈ। ਅੱਜ ਵੀ ਜਿਹੜੇ ਲੋਕ ਪੋਲੀਟੀਸ਼ੀਅਨ ਨੇ ਜਾਂ ਉਹ ਵੈਰ ਦੇ ਜ਼ੋਰ ਤੇ ਨੇ ਜਾਂ ਉਹ ਕਿਸੇ ਮਤਲਬ ਅਦਾਰੇ ਦੇ ਸਰਬਰਾਹ ਦੇ ਜ਼ੋਰ ਤੇ ਨੇ ਜਾਂ ਉਹ ਬਰਾਦਰੀ ਦੇ ਜ਼ੋਰ ਤੇ ਨੇ ਜਾਂ ਉਹ ਮਤਲਬ ਪੈਸੇ ਦੇ ਜ਼ੋਰ ਤੇ ਨੇ ਕਿ ਬਾਹਰੋਂ ਪੈਸਾ ਆ ਗਿਆ ਪਰਾਡੂਆਂ ਲੈ ਲਈਆਂ ਨੇ ਤੇ ਉਹਨਾਂ ਨੇ ਇੱਕ ਘਰ ਵੀ ਨਹੀਂ ਚਲਾਇਆ ਹੁੰਦਾ। ਮੁਲਕ ਨੂੰ ਚਲਾਉਣਾ ਤੇ ਦਰਕਨਾਰ ਹੈ। ਉਹ ਸਿਆਸਤ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਟਿਕਟਾਂ ਮਿਲਦੀਆਂ ਨੇ ਤੇ ਉਹ ਜੋ ਟਿਕਟਾਂ ਵਾਲੇ ਕਹਿੰਦੇ ਨੇ ਉਹ ਉਹੋ ਹੀ ਕਰਦੇ ਨੇ। ਉਹਨਾਂ ਦਾ ਆਪਣਾ ਸੈਂਸ ਹੀ ਕੋਈ ਨਹੀਂ, ਆਪਣਾ ਉਹਨਾਂ ਦਾ ਦਿਮਾਗ ਹੀ ਕੋਈ ਨਹੀਂ ਕਿ ਅਸੀਂ ਕੀ ਗੱਲ ਕਰੀਏ। ਮੈਂ 2-4 ਸਿਆਸਤਦਾਨਾਂ ਦੇ ਅੱਗੇ 2-4 ਛੋਟੇ ਸਵਾਲ ਕੀਤੇ ਤੇ ਉਹ ਵੀ ਨਹੀਂ ਪੂਰੇ ਕਰ ਸਕੇ। ਉਹ 3 ਸਵਾਲ ਮੈਂ ਇਸ ਜ਼ਿਲ੍ਹੇ ਦੀ ਸਭ ਤੋਂ ਵੱਡੀ ਬਾਡੀ ਬੈਠੀ ਉੱਥੇ ਮੈਂ 3 ਸਾਲ ਰੱਖੇ ਜਿਤਨੇ ਪੋਲੀਟੀਸ਼ੀਅਨ ਨੇ ਸਾਡੇ ਜ਼ਿਲ੍ਹੇ ਗੁਜਰਾਤ ਦੇ ਇੱਕ ਜਗ੍ਹਾ ਤੇ ਇਕੱਠੇ ਹੋਏ ਡਿਸਟ੍ਰਿਕਟ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਉਹਦੇ ਵਿੱਚੋਂ ਮੈਂ ਕੁਐਸਚਨ ਕੀਤਾ ਆ ਕਿ ਜਿਨ੍ਹਾਂ ਨੂੰ 25 ਸਾਲ ਹੋ ਗਏ ਨੇ ਅਸੈਂਬਲੀਆਂ 'ਚ ਬੈਠੇ ਨੇ ਉਹ ਇਹ ਗੱਲ ਦੱਸਣ ਕਿ ਕਦੇ ਉਹਨਾਂ ਨੇ ਇਸ ਗੱਲ ਦਾ ਕਾਨੂੰਨ ਬਣਵਾਇਆ ਹੋਵੇ ਕਿ ਇੱਕ ਬੰਦਾ ਉਹਨੂੰ ਆ ਕੇ ਕੋਈ ਬੰਦਾ ਗਾਲਾਂ ਕੱਢਦਾ ਉਹਨੂੰ ਤਰੱਪੜ ਮਾਰਦਾ ਜਾਂ ਕੋਈ ਮਤਲਬ ਬੇਇੱਜ਼ਤ ਕਰਦਾ ਤੇ ਉਹਦੇ ਵਾਸਤੇ ਕਾਨੂੰਨ ਕੀ ਹੈ। ਉਸੇ ਵੇਲੇ ਦੀ ਜ਼ਮਾਨਤ ਹੋ ਜਾਂਦੀ, ਉਹ ਘਰ ਬੈਠੇ ਵੇਲੇ ਫਿਰ ਆ ਕੇ ਤੁਹਾਨੂੰ ਕੁੱਟੇਦਾ। ਦੂਸਰੀ ਬਾਤ ਇਹ ਕਿ ਉਹਦੀ ਇੱਜ਼ਤ ਖਤਮ। ਅਗਰ ਕੋਈ ਬੱਚੀ ਜਾਂਦੀ ਹੈ ਵੀ ਸਕੂਲ ਪੜ੍ਹਨ ਨੂੰ ਰਾਹ 'ਚ ਕੋਈ ਲਫੰਗਾ ਬੈਠੇ ਆ, ਕਿਤਨੇ ਲਫੰਗੇ ਬੈਠੇ ਨੇ ਤੇ ਮੈਂ ਕਿਹਾ ਜੋ ਬੱਚੀ ਜਿਹੜੀ ਉਹ ਦੱਸਦੀ ਹੈ ਘਰ ਤੇ ਉਹਦਾ ਸਕੂਲ ਜਾਂਦਾ ਰਵੇ ਦਾ ਜਾਂ ਘਰ ਦੇ ਕੋਲ ਆਉਂਦੇ ਜਾਂ ਉਹ ਸਕੂਲ ਛੱਡੇ ਦੀ ਤੇ ਜਾਂ ਉਹਦੀ ਗੱਲ ਮੰਨੇ ਦੀ। ਤੇ ਤੁਸੀਂ ਕੀ ਕਾਨੂੰਨ ਬਣਾਇਆ ਕਿ ਉਸ ਬੱਚੇ ਵਾਸਤੇ ਕੀ ਸਜ਼ਾ ਹੋਣੀ ਚਾਹੀਦੀ ਹੈ ਕਿ ਰਾਹ ਦੇ ਵਿੱਚ ਬੱਚੀਆਂ ਨੂੰ ਤੰਗ ਕੀਤਾ। 2 ਤੀਸਰੀ ਮੈਂ ਕਿਹਾ ਅਗਰ ਤੁਹਾਡੇ ਕੋਲ ਮੈਨੂੰ ਦਿਓ ਪੈਸੇ ਕਰੋੜਾਂ ਰੁਪਇਆ ਦਿਓ, ਤੁਹਾਡਾ ਕਾਨੂੰਨ ਮੈਨੂੰ ਲੈ ਕੇ ਦੱਸੇ। 3 ਜੀ ਚੀਜ਼ਾਂ ਨੇ ਔਰਤ, ਇੱਜ਼ਤ ਔਰ ਦੌਲਤ, ਇਹਦੇ ਤੇ ਨਹੀਂ ਮੌਤ ਹੁੰਦੀ। ਇਹ ਅਜ਼ਮਾਇਸ਼ ਨਹੀਂ, ਇਹਦੇ ਵਾਸਤੇ ਮੁਲਕ ਵਿੱਚ ਕਾਨੂੰਨ ਕੋਈ ਨਹੀਂ। ਕਿਉਂ? ਇਸ ਗੱਲੇ ਕਿ ਵਡੇਰਿਆਂ ਲੋਕਾਂ ਨੇ ਨਿੱਕਿਆਂ ਨੂੰ ਤਰੱਪੜ ਚਿੱਤਰ ਕਰਕੇ ਤੇ ਆਪਣੇ ਹਿਸਾਬ ਵਿੱਚ ਕਰਨਾ ਹੁੰਦਾ। ਅਗਰ ਕਾਨੂੰਨ ਹੋ ਜਾਏ ਤੇ ਫਿਰ ਉਹਨਾਂ ਤੋਂ ਉਹ ਬਾਗੀ ਹੋ ਜਾਣ ਦੇ, ਫਿਰ ਸਿਸਟਮ ਉਹਨਾਂ ਨੂੰ ਇਨਸਾਫ ਦੇਣਾ ਸ਼ੁਰੂ ਕਰੇਗਾ ਤੇ ਫਿਰ ਉਹਨਾਂ ਨੂੰ ਵਡੇਰਿਆਂ ਦੀ ਜ਼ਰੂਰਤ ਨਹੀਂ ਰਹਿਣ ਲੱਗੀ। ਇਸ ਗੱਲੇ ਇਸ ਮੁਲਕ ਦੇ ਵਿੱਚ ਇਹ ਕੰਮ ਹੋਣ ਹੀ ਨਹੀਂ ਦਿੰਦੇ ਤੇ ਉਹ ਕੌਣ ਨਹੀਂ ਹੋਣ ਦਿੰਦੇ? ਅਦਾਰੇ ਨਹੀਂ ਹੋਣ ਦਿੰਦੇ। ਕਹਿੰਦੇ ਚੋ ਸਭ ਛੱਡੋ ਜੀ, ਤੁਸੀਂ ਇਹਨਾਂ ਗੱਲਾਂ ਨੂੰ ਤੁਸੀਂ ਇਹ ਵੇਖੋ ਵੀ ਤੁਹਾਡੀ ਤਨਖਾਹ ਕਿਤਨੀ ਹੋਣੀ ਚਾਹੀਦੀ ਹੈ, ਤੁਹਾਡੇ ਟੀਏ ਦੀ ਕਿਤਨੇ ਹੋਣੇ ਚਾਹੀਦੇ ਨੇ। ਇਹ ਵੇਖੋ ਤੁਹਾਨੂੰ ਅਸੀਂ ਪੈਸੇ ਦਿੰਦੇ ਹਾਂ, ਗਲੀਆਂ ਬਣਾਵੋ, ਤੁਸੀਂ ਇਹ ਨਾਲੀਆਂ ਬਣਾਵੋ, ਤੁਸੀਂ ਇਹ ਸੜਕਾਂ ਬਣਾਵੋ ਤੇ ਦੱਸੋ ਵਾ ਤੁਹਾਨੂੰ ਸੜਕਾਂ ਬਣਾ ਕੇ ਦਿੱਤੀਆਂ ਨੇ ਤੇ ਵੋਟ ਲੈ ਲਓ। ਸਿਆਸਤ ਨਹੀਂ ਹੈ, ਨਾ ਹੀ ਇਹ ਖਿਦਮਤ ਹੈ।
ਇਹ ਆਪਣੀ ਜ਼ਾਤ ਨੂੰ, ਆਪਣੀਆਂ ਪੱਗਾਂ ਨੂੰ ਉੱਚੇ ਕਰਨ ਦੇ ਜ਼ਰਾਏ ਨੇ। ਔਰ ਅਦਾਰੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਸੇ ਕੰਮ ਲੱਗੇ ਰਹੋ, ਤੇ ਅਦਾਰਿਆਂ ਦੀਆਂ ਆਪਣੀਆਂ ਮੌਜਾਂ ਨੇ।